ਤੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਜਨਰਲ ਸਕੱਤਰ ਐਡਾਮਾ ਡਿਆਂਗ ਨੇ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਦਿੱਤੀਆਂ ਵਧਾਈਆਂ। ਸਿੱਖਾਂ ਦੇ ਯੋਗਦਾਨ ਤੇ ਨਿਭਾਈਆਂ ਸਮਾਜਿਕ ਸੇਵਾਵਾਂ ਦੀ ਕੀਤੀ ਸਰਾਹਨੀ। ਦੁਨੀਆ ਦੇ 193 ਦੇਸ਼ਾਂ ਦੀ ਸਾਂਝੀ ਸੰਸਥਾ ਯੂਨਾਈਟਿਡ ਨੇਸ਼ਨਸ ਨੇ ਖਾਲਸਾ ਸਾਜਨਾ ਦਿਵਸ ਮੌਕੇ ਸਿੱਖ ਕੌਮ ਦੇ ਨਾਮ ਖਾਸ ਸੁਨੇਹਾ ਭੇਜਿਆ ਹੈ। UN ਦੇ ਅੰਡਰ ਸੈਕਟਰੀ ਜਨਰਲ ਐਡਾਮਾ ਡਿਆਂਗ ਨੇ ਇੱਕ ਖਾਸ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਮੈਂ ਦੁਨੀਆ ਭਰ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਭੇਂਟ ਕਰਦਾ ਹਾਂ, ਕਿਉਂਕਿ ਸਿੱਖ ਦੁਨੀਆ ਭਰ ਵਿੱਚ ਇਹ ਦਿਹਾੜਾ ਬਹੁਤ ਖੁਸ਼ੀ ਨਾਲ ਮਨਾਉਂਦੇ ਨੇ। ਇਹ ਸੁਨੇਹਾ ਉਹਨਾਂ ਨੇ ਸਿੱਖ ਕੌਮ ਦੇ ਹਿਤੈਸ਼ੀ ਡਾਕਟਰ ਇਕਤਦਾਰ ਚੀਮਾ ਰਾਹੀਂ ਭੇਜਿਆ। ਅਸੀਂ ਸਾਰੇ ਜਾਣਦੇ ਹਾਂ ਕਿ ਯੂਨਾਈਟਿਡ ਨੇਸ਼ਨ ਇੱਕ ਧਰਮ ਨਿਰਪੱਖ ਅਦਾਰਾ ਹੈ ਜੋ ਕਦੇ ਕਿਸੇ ਵੀ ਧਰਮ ਨਾਲ ਸੰਬੰਧਿਤ ਦਿਨ ਦੀ ਵਧਾਈ ਨਹੀਂ ਦਿੰਦਾ, ਪਰ ਸਿੱਖ ਕੌਮ ਨੂੰ ਇਹ ਮਾਣ ਦੂਜੀ ਵਾਰ ਹਾਸਿਲ ਹੋਇਆ ਹੈ। ਸਾਲ ਕੁ ਪਹਿਲਾਂ ਡਾਕਟਰ ਇਕਤਦਾਰ ਚੀਮਾ ਦੀਆਂ ਕੋਸ਼ਿਸ਼ਾਂ ਸਦਕਾ ਯੂਨਾਈਟਿਡ ਨੇਸ਼ਨਸ ਦੇ ਇੱਕ ਚਾਰਟਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 3 ਪੰਕਤੀਆਂ ਵੀ ਦਰਜ ਕੀਤੀਆਂ ਗਈਆਂ ਸਨ। ਵਧਾਈ ਸੰਦੇਸ਼ ਤੋਂ ਪਹਿਲਾਂ ਡਾਕਟਰ ਇਕਤਦਾਰ ਚੀਮਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ, ਪਹਿਲਾਂ ਤਾਂ ਮੈਂ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਾ ਹਾਂ ਕਿ ਅੱਜ ਜਦੋਂ ਸਿੱਖ ਪੰਥ ਦੁਨੀਆ ਭਰ ਵਿੱਚ ਖਾਲਸਾ ਸਾਜਨਾ ਦਿਵਸ ਮਨਾ ਰਿਹਾ ਹੈ ਤਾਂ ਮੈਂ ਜ਼ਰੂਰੀ ਸਮਝਿਆ ਕਿ ਯੂਨਾਈਟਿਡ ਨੇਸ਼ਨ ਦੇ ਅੰਡਰ ਜਨਰਲ ਸਕੱਤਰ ਐਡਾਮਾ ਡਿਆਂਗ, ਜੋ ਕਿ ਯੂਨਾਈਟਿਡ ਨੇਸ਼ਨ ਜੈਨੋਸਾਈਡ ਪ੍ਰੀਵੈਂਸ਼ਨ ਦੇ ਖਾਸ ਸਲਾਹਕਾਰ ਵੀ ਨੇ, ਵੱਲੋਂ ਦਿੱਤਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਾਂ। ਦੇਸ਼ਾਂ ਵਿਦੇਸ਼ਾਂ 'ਚ ਵਸਦੇ ਖਾਲਸਾ ਪੰਥ ਨੂੰ ਖਾਲਸਾ ਸਾਜਨਾ ਦਿਵਸ ਦੀ ਤੇ ਵਿਸਾਖੀ ਦੀ ਬਹੁਤ-ਬਹੁਤ ਵਧਾਈ। ਅੱਜ ਜਦ ਖਾਲਸਾ ਪੰਥ ਪੂਰੀ ਦੁਨੀਆ ਦੇ ਵਿੱਚ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾ ਰਿਹਾ ਤੇ ਇਸ ਮੌਕੇ ਤੇ ਮੈਂ ਜ਼ਰੂਰੀ ਸਮਝਿਆ ਕਿ ਮੈਂ ਤੁਹਾਡੇ ਨਾਲ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਐਡਾਮਾ ਡਿਆਂਗ ਦੀ ਜਿਹੜੀ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਇੱਕ ਸਪੈਸ਼ਲ ਮੈਸੇਜ ਦਿੱਤਾ ਹੈ ਉਹ ਤੁਹਾਡੇ ਧਿਆਨ 'ਚ ਲਿਆਵਾਂ। ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਐਡਾਮਾ ਡਿਆਂਗ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਐਡਵਾਈਜ਼ਰ ਵੀ ਨੇ ਫॉर ਪ੍ਰੀਵੈਂਸ਼ਨ ਆਫ ਜੈਨੋਸਾਈਡ। ਉਹ ਤੁਸੀਂ ਆਸਾਨ ਸ਼ਬਦਾਂ 'ਚ ਇੱਦਾਂ ਕਿ ਯੂਨਾਈਟਿਡ ਨੇਸ਼ਨ ਦੇ ਸੈਕੰਡ ਇਨ ਕਮਾਂਡ ਨੇ, ਕਿਉਂਕਿ ਅੰਡਰ ਸਭ ਤੋਂ ਉਤਲਾ ਉਹਦਾ ਸੈਕਟਰੀ ਜਨਰਲ ਦਾ, ਉਹਦੇ ਬਾਅਦ ਅੰਡਰ ਸੈਕਟਰੀ ਜਨਰਲ ਦਾ ਹੁੰਦਾ। ਸੋ ਉਹ ਮੇਰੇ ਨਿੱਜੀ ਦੋਸਤ ਵੀ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਖਾਲਸਾ ਸਾਜਨਾ ਦਿਵਸ 'ਤੇ ਸਿੱਖ ਕੌਮ ਲਈ ਕੋਈ ਖਾਸ ਪੈਗਾਮ ਦਿਓ, ਕਿਉਂਕਿ ਜਿਹੜਾ ਯੂਨਾਈਟਿਡ ਨੇਸ਼ਨਸ ਹੈ, ਜਿਹੜਾ ਸੰਯੁਕਤ ਰਾਸ਼ਟਰ ਹੈ, ਉਹ ਧਰਮ ਨਿਰਪੱਖ ਅਦਾਰਾ ਹੈ। ਆਮ ਤੌਰ 'ਤੇ ਜਦੋਂ ਕ੍ਰਿਸਮਸ ਆਉਂਦੀ ਹੈ ਜਾਂ ਈਦ ਆਉਂਦੀ ਹੈ ਜਾਂ ਕਿਸੇ ਹੋਰ ਧਰਮ ਦਾ ਕੋਈ ਖਾਸ ਦਿਨ ਹੁੰਦਾ ਤੇ ਯੂਨਾਈਟਿਡ ਨੇਸ਼ਨ ਦਾ ਕੋਈ ਅਧਿਕਾਰੀ ਵੀ ਉੱਤੇ ਕੋਈ ਸੁਨੇਹਾ ਨਹੀਂ ਦਿੰਦਾ। ਪਰ ਮੈਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਖਾਲਸਾ ਪੰਥ ਪੂਰੀ ਦੁਨੀਆ 'ਚ ਵਸਦਾ, ਸਿੱਖੀ 5ਵਾਂ ਵੱਡਾ ਧਰਮ ਹੈ ਔਰ ਕਿਉਂਕਿ ਇਹਨਾਂ ਦੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੋਈ ਨੁਮਾਇੰਦਗੀ ਨਹੀਂ, ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਖਾਲਸਾ ਸਾਜਨਾ ਦਿਵਸ 'ਤੇ ਸਿੱਖ ਕੌਮ ਨੂੰ ਕੋਈ ਸੁਨੇਹਾ ਦਿਓ। ਜਿਹੜਾ ਸੁਨੇਹਾ ਹੁਣ ਤੁਸੀਂ ਵੀਡੀਓ 'ਚ ਦੇਖੋਗੇ ਉਹ ਬੜਾ ਅਹਿਮ ਹੈ, ਕਿਉਂਕਿ ਉਹਦੇ 'ਚ UN ਦੇ ਅੰਡਰ ਸੈਕਟਰੀ ਜਨਰਲ ਨੇ ਇਹ ਕਿਹਾ ਹੈ ਕਿ 1699 ਦੇ ਵਿੱਚ 10ਵੇਂ ਪਾਤਸ਼ਾਹ ਨੇ ਇੱਕ ਨਵੀਂ ਨਵੇਕਲੀ ਕੌਮ ਦੀ ਉਸਾਰੀ ਕੀਤੀ ਸੀ। ਨਾਲ ਹੀ ਨਾਲ ਇਹ ਸੁਨੇਹਾ ਇਸ ਵਾਸਤੇ ਵੀ ਅਹਿਮ ਹੈ ਕਿ ਇਸ ਸੁਨੇਹੇ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਹੱਕ ਤੇ ਸੱਚ ਵਾਸਤੇ ਲੜਨਾ ਹੈ, ਜਾਂ ਹੱਕ ਤੇ ਸੱਚ ਵਾਸਤੇ ਜਿਹੜੀ ਜਦੋਜਹਿਦ ਹੈ, ਉਹ ਯੂਨਾਈਟਿਡ ਨੇਸ਼ਨ ਦੇ ਚਾਰਟਰ ਦਾ ਹਿੱਸਾ ਹੈ ਔਰ ਉਹੀ ਸਿੱਖੀ ਦੀਆਂ ਬੁਨਿਆਦੀ ਵੈਲਿਊਜ਼ ਨੇ। ਇਹ ਇੱਕ ਬਹੁਤ ਇਤਿਹਾਸਿਕ ਸੁਨੇਹਾ ਹੈ। ਇਸ ਵਾਸਤੇ ਮੈਂ ਖਾਲਸਾ ਪੰਥ ਨੂੰ ਕਹਾਂਗਾ ਕਿ ਇਸ ਸੁਨੇਹੇ ਨੂੰ ਤੁਸੀਂ ਆਮ ਕਰੋ, ਆਪਣੇ ਬੱਚਿਆਂ ਨੂੰ ਸੁਣਾਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖ ਕੌਮ ਦੇ ਇਤਿਹਾਸ ਲਿਖਿਆ ਜਾਏ ਉਹ 'ਚ ਇਹ ਚੀਜ਼ ਯਾਦ ਰੱਖੀ ਜਾਏ ਕਿ ਯੂਨਾਈਟਿਡ ਨੇਸ਼ਨਸ ਨੇ ਵੀ ਸਿੱਖੀ ਦੀ ਹੱਕ ਤੇ ਸੱਚ ਦੀ ਗੱਲ ਜਿਹੜੀ ਇਸ ਧਰਮ ਦਾ ਹਿੱਸਾ ਹੈ ਉਹਨੂੰ ਮੰਨਿਆ ਹੈ। ਪਿਛਲੇ ਸਮੇਂ 'ਚ ਵੀ ਮੈਂ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਤੁਕਾਂ ਅਸਾਂ UN ਦੇ ਚਾਰਟਰ 'ਚ ਪਵਾਈਆਂ, ਸਾਕਾ ਨਕੋਦਰ ਦੀ ਗੱਲ ਅਸਾਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ 'ਚ ਕੀਤੀ। ਇਸੇ ਤਰ੍ਹਾਂ ਹੀ ਮੇਰੀ ਇੱਕ ਕੋਸ਼ਿਸ਼ ਸੀ ਕਿ ਇਹ ਸੁਨੇਹਾ ਜਿਹੜਾ ਯੂਨਾਈਟਿਡ ਨੇਸ਼ਨ ਵੱਲੋਂ ਖਾਲਸਾ ਪੰਥ ਨੂੰ ਦਿੱਤਾ ਗਿਆ ਹੈ ਉਹ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। UN ਦੇ ਅੰਡਰ ਜਨਰਲ ਸਕੱਤਰ ਐਡਾਮਾ ਡਿਆਂਗ ਨੇ ਕਿਹਾ ਕਿ ਵਿਸਾਖੀ ਸਿੱਖਾਂ ਲਈ ਸਾਲ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਇਹ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਵਿੱਚ ਸਾਜੀ ਖਾਲਸਾ ਕੌਮ ਦੀ ਸਥਾਪਨਾ ਦੀ ਯਾਦ ਦਿਵਾਉਂਦਾ ਹੈ। ਇਹ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਤੇ ਦੁਨੀਆ ਭਰ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਵੀ ਦਰਸਾਉਂਦਾ ਹੈ। ਸਾਰੇ ਸਿੱਖ ਇਸ ਦਿਨ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਨੇ। ਉਹਨਾਂ ਸਿੱਖ ਕੌਮ ਵੱਲੋਂ ਬਹੁਤ ਸਾਰੇ ਖੇਤਰਾਂ ਵਿੱਚ ਪਾਏ ਯੋਗਦਾਨ ਤੇ ਨਿਭਾਈਆਂ ਸਮਾਜਿਕ ਸੇਵਾਵਾਂ ਦੀ ਸਰਾਹਨਾ ਵੀ ਕੀਤੀ। ਉਹਨਾਂ ਨਿਆਂ ਤੇ ਬਰਾਬਰੀ ਪ੍ਰਤੀ ਖਾਲਸੇ ਦੀ ਵਚਨਬੱਧਤਾ ਤੇ ਨਸਲਕੁਸ਼ੀ ਦੀ ਰੋਕਥਾਮ ਬਾਰੇ ਯੂਨਾਈਟਿਡ ਨੇਸ਼ਨ ਵਿੱਚ ਕੀਤੀ ਪਹੁੰਚ ਦਾ ਜ਼ਿਕਰ ਵੀ ਕੀਤਾ। To offer my warmest wishes to the entire Sikh community around the world as they celebrate Vaisakhi. Vaisakhi is one of the most important observances of the year for Sikh. It commemorates the founding of the Khalsa Sikh community in 1699 by Guru Gobind Singh Ji. It also marks the beginning
of a new year in many parts of India and around the world. For many, it's a time to gather at gurdwaras, the Sikh temples, to pray, read from the sacred scriptures and meditate, as well as celebrate with family and friends at vibrant parade and procession. Today, we should reflect on the many contributions of the Sikh community in all areas of endeavor. The Khalsa's commitment to justice and equality are values cherished by the United Nations of the Special Advisor on the Prevention of Genocide. To all the Sikh community members, I wish once again a peaceful Vaisakhi year, and I wish them and their families, their friends, all the best, and may peace prevail throughout the world.